Viewers, welcome back in our program. ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1950 ਦੇ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਇਹ ਪਾਸ ਕੀਤਾ। ਉਸ ਤੋਂ ਪਹਿਲਾਂ ਇੱਕ ਸਮਝੌਤਾ ਕਾਂਗਰਸ ਔਰ ਅਕਾਲੀਆਂ 'ਚ ਹੋਇਆ ਸੀ। ਨਹਿਰੂ ਨੇ ਕਿਹਾ ਸੀ ਤੁਸੀਂ ਧਾਰਮਿਕ ਕੰਮ ਕਰੋ, ਬੰਦਿਆਂ ਨੂੰ ਕਾਂਗਰਸ ਵੀ ਤੁਹਾਡੀ ਹੈ, ਤੁਸੀਂ ਬੰਦੇ ਤੁਹਾਡੇ ਹੀ ਆ ਕੇ ਇੱਥੇ ਚਲਾਉਣ। ਸੋ ਇਹ ਫਸ ਗਏ ਉਹਨਾਂ ਦੇ ਟਰੈਪ 'ਚ, ਪਰ ਅੰਦਰ ਜਾ ਕੇ ਉਹੀ ਹੋਣਾ ਸੀ ਜੋ ਕਾਂਗਰਸ ਦੀਆਂ ਨੀਤੀਆਂ ਸੀ। ਤੇ ਫਿਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਦੇ ਦਿਨ 1950 'ਚ ਮਤਾ ਕੀਤਾ ਵੀ ਜਿਹੜੇ ਕਾਂਗਰਸ 'ਚ ਗਏ ਨੇ ਉਹ ਸਾਰੇ ਮੁੜ ਆਓ ਵਾਪਸ। ਸੋ ਕੁਛ ਹੀ ਮੁੜੇ ਉਸ ਜ਼ਮਾਨੇ ਦੇ ਹੀ। ਫਿਰ ਇਹ ਜਿਹੜੇ ਸਵਰਨ ਸਿੰਘ ਵਰਗਾ ਮਿਨਿਸਟਰ ਔਰ ਗੁਰਮੁਖ ਸਿੰਘ ਮੁਸਾਫਰ, ਬਾਅਦ ਦੇ ਵਿੱਚ ਹੁਕਮ ਸਿੰਘ, ਦੂਜੇ ਤੀਜੇ ਵੀ ਗਏ ਕਾਂਗਰਸ, ਇਹ ਉਦੋਂ ਦੇ ਗਏ, ਫਿਰ ਮੁੜੇ ਨਹੀਂ ਨੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1729 ਦੇ ਵਿੱਚ ਅੱਜ ਦੇ ਦਿਨ ਬਾਲਟੀਮੋਰ ਸ਼ਹਿਰ ਜਿਹੜਾ ਮੈਰੀਲੈਂਡ ਸਟੇਟ 'ਚ ਹੈ ਉਸ ਨੂੰ ਦੀ ਸਥਾਪਨਾ ਹੋਈ। 1863 ਦੇ ਵਿੱਚ ਅਬਰਾਹਿਮ ਲਿੰਕਨ ਨੇ, ਜਦੋਂ ਸਲੇਵਰੀ ਨੂੰ ਲੈ ਕੇ ਬੜੇ ਰਾਇਟਸ ਹੋ ਰਹੇ ਸੀ ਅਮਰੀਕਾ 'ਚ, ਸਿਵਲ ਵਾਰ ਚੱਲ ਰਹੀ ਸੀ, ਔਰ ਜਿਹੜੇ ਕੈਦੀ ਵੀ ਜੇਲ੍ਹਾਂ 'ਚ ਸੀ ਉਹ ਵੀ ਜਿਹੜੇ ਗੋਰੇ ਕੈਦੀ ਨੇ ਉਹ ਕਾਲਿਆਂ ਨੂੰ ਦੇਖਦੇ ਹੀ ਮਾਰ ਦਿੰਦੇ ਸੀ, ਜੇਲ੍ਹਾਂ ਦੇ ਅੰਦਰ ਵੀ ਮਰਡਰ ਕਰ ਦਿੰਦੇ ਸੀ। ਸੋ ਅਬਰਾਹਿਮ ਲਿੰਕਨ ਨੇ ਇੱਕ ਬੜਾ ਜਿਹੜਾ ਆਰਡੀਨੈਂਸ ਕੱਢਿਆ, ਉਹ ਸੀ ਐਨ ਆਈ ਫॉर ਐਨ ਆਈ, ਕਿ ਜੇ ਕੋਈ ਇੱਕ ਅੱਖ ਕੱਢਦਾ ਤਾਂ ਤੁਸੀਂ ਵੀ ਉਹਦੀ ਇੱਕ ਅੱਖ ਕੱਢ ਦਿਓ। ਔਰ ਉਹਦੇ 'ਚ ਉਹਦਾ ਸਪਸ਼ਟ ਆਰਡਰ ਸੀ ਕਿ ਜਿਹੜਾ ਵੀ ਕਿਸੇ ਕਾਲੇ ਪ੍ਰਿਜ਼ਨਰ ਨੂੰ ਮਾਰੇਗਾ ਉਸ ਗੋਰੇ ਨੂੰ ਫੌਰਨ ਗੋਲੀ ਦੇ ਨਾਲ ਉਡਾ ਦਿੱਤਾ ਜਾਏ। ਸੋ ਇਹਨੂੰ ਕਹਿੰਦੇ ਨੇ ਆਈ ਫॉर ਐਨ ਆਈ। ਇਹ ਪੁਰਾਣਾ ਜਸਟਿਸ ਸਿਸਟਮ ਕਿੰਗ ਸੋਲੋਮਨ ਦੇ ਜ਼ਮਾਨੇ ਦਾ ਯਹੂਦੀਆਂ 'ਚੋਂ ਹੀ ਆਇਆ। ਐਨ ਆਈ ਫॉर ਐਨ ਆਈ ਐਨ ਐਪਲ ਫॉर ਐਨ ਐਪਲ। ਜੇ ਤੁਹਾਨੂੰ ਕੋਈ ਸੇਬ ਦਿੰਦਾ ਤੁਸੀਂ ਵੀ ਉਹਨੂੰ ਸੇਬ ਦਿਓ, ਜੇ ਕੋਈ ਤੁਹਾਡੀ ਅੱਖ ਕੱਢਦਾ ਤੁਸੀਂ ਵੀ ਉਹਦੀ ਕੱਢ ਦਿਓ। ਸੋ ਇਹ ਈਵਨ ਲਿੰਕਨ ਨੇ 1863 'ਚ ਪ੍ਰੋਕਲੇਮੇਸ਼ਨ ਦਿੱਤੀ। ਸੋ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ ਨੇ ਲਿੰਕਨ ਦਾ ਹੀ ਹੁਕਮ ਮੰਨਿਆ, ਐਨ ਆਈ ਫॉर ਐਨ ਆਈ। ਜੋ ਜਿਨ੍ਹਾਂ ਨੇ ਸਾਡੇ ਨਾਲ ਜੋ ਕੀਤਾ ਉਹਨਾਂ ਨੂੰ ਉਹ ਜਿਹੀ ਸਜ਼ਾ। 1956 ਦੇ ਵਿੱਚ ਅਮਰੀਕਾ ਨੇ ਇਹ ਮੋਟੋ ਐਕਸੈਪਟ ਕੀਤਾ, ਅਮਰੀਕਨ ਕਾਂਗਰਸ ਨੇ ਪਾਸ ਕੀਤਾ, ਇਨ ਗੋਡ ਵੀ ਟਰਸਟ। ਅਸੀਂ ਰੱਬ 'ਚ ਵਿਸ਼ਵਾਸ ਰੱਖਦੇ। ਔਰ ਜੇ ਨੋਟ ਕੱਢੋਗੇ ਆਪਣੇ ਪਰਸ 'ਚੋਂ ਸਭ 'ਤੇ ਲਿਖਿਆ ਇਨ ਗੋਡ ਵੀ ਟਰਸਟ। ਇਹ ਫੈਸਲਾ ਹੋਇਆ ਨੋਟਾਂ 'ਤੇ, ਸਿੱਕਿਆਂ 'ਤੇ, ਸਭ 'ਤੇ ਇਹ ਇਬਾਰਤ ਹੋਏਗੀ। ਹਾਲਾਂਕਿ ਕਹਿਣ ਨੂੰ ਕਿਹਾ ਜਾਂਦਾ ਵੀ ਅਮਰੀਕਾ ਦੇ ਵਿੱਚ ਚਰਚ ਤੇ ਸਟੇਟ ਸੈਪਰੇਟ ਨੇ, ਧਰਮ ਔਰ ਸਿਆਸਤ ਅੱਡ ਹੈ, ਪਰ ਜਿਹੜਾ ਫਾਈਨਲ ਮੋਟੋ ਹੈ ਇਨ ਗੋਡ ਵੀ ਟਰਸਟ। ਸੋ ਧਰਮ 'ਤੇ ਤਾਂ ਆ ਗਏ ਨਾ, ਧਰਮ ਦੇ ਥੱਲੇ ਜੇ ਰੱਬ ਨੂੰ ਮੰਨਦੇ ਨੇ ਤਾਂ ਫਿਰ ਧਰਮ ਦਾ ਹੀ ਖਾਨਾ ਹੈ। 1987 ਦੇ ਵਿੱਚ ਇੰਡੀਅਨ ਆਰਮੀ ਨੇ, ਜਿਹੜੀ ਰਾਜੀਵ ਗਾਂਧੀ ਨੇ ਧੋਖਾ ਕੀਤਾ LTT ਨਾਲ, ਪਹਿਲਾਂ ਖੜਾ ਕੀਤਾ ਸੀ ਪ੍ਰਭਾਕਰਨ ਨੂੰ, ਉਹਨਾਂ ਨੂੰ ਟ੍ਰੇਨਡ ਕੀਤਾ ਰॉ ਨੇ, ਫਿਰ ਸ੍ਰੀਲੰਕਾ ਸਰਕਾਰ ਦੇ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਕਿਹਾ ਜੀ ਹਥਿਆਰ ਰੱਖ ਦਿਓ, ਉਹ ਅੜ ਗਏ। ਤੇ ਫਿਰ ਇਹਨਾਂ ਨੇ ਸਮਝੌਤੇ ਦੇ ਥੱਲੇ ਇਹ ਕਿਹਾ ਜੀ ਅਸੀਂ ਇੰਡੀਅਨ ਪੀਸ ਕੀਪਿੰਗ ਫੋਰਸ ਜਿਹੜੀ ਉਹ ਭੇਜ ਰਹੇ ਹਾਂ ਲੰਕਾ। ਸੋ ਉਹਨਾਂ ਨੇ ਇੰਡੀਅਨ ਆਰਮੀ ਭੇਜੀ। ਸੋ ਅੱਜ ਦੇ ਦਿਨ ਉਹ ਆਰਮੀ ਜਾਫਨਾ ਟਾਪੂ, ਜਿੱਥੇ ਕਿ ਤਮਿਲਾਂ ਦਾ ਜ਼ੋਰ ਸੀ, ਉੱਥੇ ਗਈ। ਫਿਰ ਕੀ ਹਾਲ ਇੰਡੀਅਨ ਆਰਮੀ ਦਾ ਹੋਇਆ, ਕਿੰਨੇ ਮਰੇ, ਕਿਵੇਂ ਅਪਮਾਨਿਤ ਹੋਏ, ਉੱਥੋਂ ਫਿਰ ਦੁਮਦਮਾ ਕੇ ਦੌੜੇ। ਇਹ ਵੱਖਰੀ ਗੱਲ ਹੈ ਵੀ ਲੇਟਰ ਔਨ ਹੁਣ ਕਿਵੇਂ ਸ੍ਰੀਲੰਕਾ ਸਰਕਾਰ ਨੇ ਲਿਟੇ ਦੀ ਮੂਵਮੈਂਟ ਨੂੰ ਖਤਮ ਕੀਤਾ। ਪਰ ਇਹ ਜਿਹੜਾ ਜਲੂਸ ਨਿਕਲਿਆ ਕਿ ਨਾ ਸਿਰਫ ਇਹਦੇ ਥੱਲੇ ਇੰਡੀਅਨ ਆਰਮੀ ਦਾ ਵਕਾਰ ਜਿਹੜਾ ਉਹ ਮਿੱਟੀ 'ਚ ਰਲਿਆ। ਰਾਜੀਵ ਗਾਂਧੀ ਜਦੋਂ ਸ੍ਰੀਲੰਕਾ ਦੇ ਦੌਰੇ 'ਤੇ ਗਿਆ, ਉਹਨਾਂ ਦਾ ਇੱਕ ਸਲੂਟ ਦੇਣ ਵਾਲਾ ਨਹੀਂ ਬੰਦੂਕ ਦੇ ਬਾਟੇ ਨਾਲ ਕੁੱਟਿਆ। ਤੇ ਫਿਰ ਇੱਕ ਤਮਿਲ ਲੇਡੀ ਨਹੀਂ ਧੈਨੂ ਨੇ ਜਿਹੜਾ ਆਤਮਘਾਤੀ ਬੰਬ ਬਣ ਕੇ ਰਾਜੀਵ ਗਾਂਧੀ ਨੂੰ ਉਡਾਇਆ, ਉਹਦੇ ਸਾਰੇ ਬੋਡੀ ਖਿਲਰ ਗਈ ਚਾਰਜ। ਫਿਰ 1998 ਦੇ ਵਿੱਚ ਓਹਾਇਓ ਸਟੇਟ ਦੇ ਵਿੱਚ ਜਿਹੜੀ ਲੋਟਰੀ ਜਿਹਨੂੰ ਜੈਕਪਾਟ ਕਹਿੰਦੇ ਨੇ, ਉਹਦੇ 'ਚ ਇੱਕ ਲੱਕੀ 13 ਗਰੁੱਪ ਦੀ $300 ਮਿਲੀਅਨ ਦੀ ਲਾਟਰੀ ਜਿਹੜੀ ਹੈ ਨਿਕਲੀ, $300 ਮਿਲੀਅਨ। ਸੋ ਤੁਸੀਂ ਵੀ ਜੈਕਪਾਟ ਪਾਉਂਦੇ ਹੁੰਦੇ ਟਿਕਟ? ਜੂਆ ਹੁੰਦਾ ਵੈਸੇ ਟਿਕਟਾਂ ਟੁਕਟਾਂ ਪਾਉਣੀਆਂ, ਸਿੱਖ ਕਿਰਤ ਦੇ ਵਿੱਚ ਵਿਸ਼ਵਾਸ ਰੱਖਦੇ, ਪਰ ਜਿਹਨੂੰ 300 ਮਿਲੀਅਨ ਮਿਲ ਗਏ ਉਹ ਅੱਜ ਤੱਕ ਕਈ ਦੇਖਦੇ ਨੇ ਖਨੀ ਸਾਨੂੰ ਵੀ ਨਿਕਲਣਾ। ਉਦੋਂ ਦੇ ਕਈਆਂ ਨੇ ਪਾਈ ਹੋਣੀ ਵੀ ਸ਼ਾਇਦ ਸਾਡਾ ਦਾ ਲੱਗਦਾ ਜਾਂਦੇ ਵੀ ਨਹੀਂ ਡਾਕਟਰ ਸਾਹਿਬ, ਪੈਸੇ ਵੇਸਟ ਹੁੰਦੇ ਨੇ। ਜੀ ਡਾਕਟਰ ਸਾਹਿਬ ਸਾਡਾ ਸਵਾਲ ਹੈ, ਗੁਜਰਾਤ ਹਾਈ ਕੋਰਟ ਨੂੰ ਮਾਇਆ ਕੋਟਨਾਨੀ ਸਾਬਕਾ ਗੁਜਰਾਤ ਮਿਨਿਸਟਰ, ਜਿਸ ਨੂੰ 2002 ਵਿੱਚ ਮੁਸਲਮਾਨ ਵਿਰੋਧੀ ਹਿੰਸਾ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ, ਇਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ? ਅੱਛੇ ਦਿਨ ਆਏਂਗੇ, ਮੋਦੀ ਨੇ ਜਿਹੜਾ ਕਿਹਾ ਸੀ ਕਿ ਅੱਛੇ ਦਿਨ ਆਏਂਗੇ। ਹੁਣ ਇਹ ਜਿਹੜੀ ਮਾਇਆ ਕੋਟਨਾਨੀ ਹੈ ਜੀ, ਇਹ ਉਦੋਂ ਤਾਂ ਮਿਨਿਸਟਰ ਨਹੀਂ ਸੀ, MLA ਸੀ, ਔਰ ਇਹਨੇ ਘੱਟੋ ਘੱਟ ਇੱਕ ਕੇਸ ਜਿਹਦੇ 97 ਮੁਸਲਮਾਨ ਮਾਰੇ ਗਏ, ਉਸ ਭੀੜ ਨੂੰ ਹੀ ਇਹ ਲੀਡ ਕਰ ਰਹੀ ਸੀ। ਇਹਨੂੰ ਫਾਂਸੀ ਦੀ ਸਜ਼ਾ ਹੋਈ ਸਪੈਸ਼ਲ ਕੋਰਟ 'ਚ, ਫਿਰ ਉਮਰ ਕੈਦ 28 ਸਾਲ ਦੀ। ਪ੍ਰੋਫੈਸ਼ਨਲੀ ਇਹ ਡਾਕਟਰ ਹੈ ਔਰ ਇਹ ਕਿੰਗ ਪਿਨ ਸੀ 2002 ਦੀ ਕਿਲਿੰਗ 'ਚ, ਮੋਦੀ ਦੀ ਬੜੀ ਕਲੋਜ਼
ਔਰ ਇਹਦੇ ਬਾਰੇ ਜਿਹੜਾ ਕੋਰਟ ਦਾ ਡਿਸੀਜਨ ਹੈ ਉਹ ਦੇਖਣ ਵਾਲਾ ਹੈ ਵੀ ਕਿਵੇਂ ਜਿਹੜਾ ਟ੍ਰਾਇਲ ਕੋਰਟ ਸੀ ਉਹਨੇ ਇਹ ਕਿਹਾ ਕਿ she was tremendously favored by Gujarat police and all investigations had taken great care to see that she was not booked. ਹੁਣ ਇਹ ਜਿਹੜੀ ਕਿ ਵੀ ਪੁਲਿਸ ਨੇ ਹਮੇਸ਼ਾ ਉਹਦੀ ਫੇਵਰ ਕੀਤੀ ਵੀ ਇਹ ਬੁੱਕ ਨਾ ਹੋਏ, ਪਰ ਇਸ ਬਾਰੇ ਜਿਹੜਾ ਉਹਨਾਂ ਦਾ ਕੋਰਟ ਦਾ ਕਮੈਂਟ ਹੈ ਕਿ ਵੀ ਇਸ ਔਰਤ ਨੇ ਬੜਾ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਨੇ ਔਰ ਇਹਦੇ ਲਈ ਜਿਹੜਾ ਇਸ ਨੂੰ ਫਾਂਸੀ ਔਰ ਬਾਅਦ ਦੇ ਵਿੱਚ ਜਦੋਂ ਫਾਂਸੀ ਕੱਟ ਕੇ 28 ਸਾਲ ਜੇਲ੍ਹ ਵੀ ਦਿੱਤੀ। ਸੋ ਇਹਨੇ ਇਹ ਮੂਵ ਕੀਤਾ ਸੀ ਜੀ ਮੈਂ ਬਿਮਾਰ ਹਾਂ, ਮੈਨੂੰ ਇੰਟੈਸਟਾਈਨਲ ਟੂਬਰਕਲੋਸਿਸ ਹੈ, ਮੈਨੂੰ ਇਲੈਕਟ੍ਰਿਕ ਸ਼ੌਕ ਚਾਹੀਦੇ ਨੇ ਔਰ ਹਾਰਟ ਏਲਮੈਂਟ ਹੈ, ਸੀਵੀਅਰ ਡਿਪਰੈਸ਼ਨ ਹੈ। ਹੁਣ ਇਸ ਸਾਰੇ ਦੇ ਥੱਲੇ ਇਸ ਔਰ ਹਾਂ ਜਿਹੜੇ ਕੋਰਟ ਦਾ ਪਾਰਟ ਸੀ while convicting her the trial court had observed that she was tremendously favored by Gujarat police and all investigations had taken great care to see that she was not booked on the roles of Kodnani and other main accused Babu Bajrang, the court said. And court da kehna the communal hatred displayed by the communally surcharged mob was on account of instigation by Kodnani and Bajrangi or on account of some vested interests who wants division of society on communal basis. ਹੁਣ ਇੱਕ ਜਿਹੜੀ ਕਾਤਲ ਹੈ ਜਿਹਨੂੰ ਕਿ ਹਾਲਾਂਕਿ ਅਦਾਲਤਾਂ ਉੱਤੇ ਸਜ਼ਾ ਨਹੀਂ ਦਿੰਦੀਆਂ ਪਰ ਕਿੰਨਾ ਓਵਰਵੈਲਮਿੰਗ ਐਵੀਡੈਂਸ ਹੋਏਗਾ, ਇਹਦੇ ਬਾਵਜੂਦ ਜਿਵੇਂ ਖਬਰ 'ਚ ਕਿਹਾ ਵੀ ਪੁਲਿਸ ਨੇ ਐਵੀਡੈਂਸ ਸੁਪਰੈਸ ਕੀਤਾ ਹੈ। ਜੇ ਹੁਣ ਉਹ ਜੇਲ੍ਹ 'ਚ ਸੀ ਤੇ ਇੱਧਰ ਮੋਦੀ ਬਣਿਆ, ਇਹ 6 ਹਫ਼ਤੇ ਦੇ ਵਿੱਚ ਹੁਣ ਇਹਦੀ ਜ਼ਮਾਨਤ ਵੀ ਹੋ ਗਈ, ਹੁਣ ਇਹ ਬਾਹਰ ਜਾਏਗੀ ਨਹੀਂ ਅੰਦਰ ਹੈ ਹੁਣ ਕਿਉਂਕਿ ਮੋਦੀ ਆਇਆ, ਅੱਛੇ ਦਿਨ ਆ ਗਏ ਨੇ। ਸੋ ਇਹੀ ਹਾਲ ਜਦੋਂ ਕਾਂਗਰਸ ਦਾ ਰਜੀਮ ਰਿਹਾ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਮਰ ਗਿਆ, HKL ਭਗਤ, ਕਦੇ ਵੀ ਇਹਨਾਂ ਨੂੰ ਜੇਲ੍ਹ ਯਾਤਰਾ ਨਹੀਂ ਕਰਵਾਈ ਗਈ। ਸੋ ਇਹ ਹੈ ਜਦੋਂ ਅਸੀਂ A ਤੇ B ਟੀਮਾਂ ਕਹਿੰਦੇ ਕਿ ਭਾਈ ਜੇ ਉਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ ਕਾਂਗਰਸ ਨੇ ਤਾਂ ਉਹ ਕਾਤਲ ਬਾਹਰ ਨੇ, ਜੇ ਇੱਕ ਸਾਰਿਆਂ ਚੋਂ ਇਹ ਕੋਡਨਾਨੀ ਕਾਬੂ ਆਈ ਸੀ, ਇਹ ਵੀ ਪਤਾ ਨਹੀਂ ਕਿਹੜਾ ਕੋਈ SIT ਦਾ ਜੱਜ ਲੱਗ ਗਿਆ ਹੋਣਾ ਜਿਹਨੇ ਕਾਂਗਰਸ ਦੀ ਹਕੂਮਤ ਸੀ ਐਵੀਡੈਂਸ ਦੇ ਥੱਲੇ ਇਹਨੂੰ ਫੜੁੰਗਲੇ ਤੇ ਹੁਣ ਇਹ ਵੀ ਬਾਹਰ ਆ ਗਈ। ਇਹ ਹੈ ਅੱਛੇ ਦਿਨ ਆਏਗੇ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 55 ਨੂੰ ਚੁਣਿਆ ਜੀ ਔਰ ਬ੍ਰਜ ਭਾਸ਼ਾ ਦੇ ਵਿੱਚ ਇਹ ਕਵਿਤ ਹੈ। ਜੈਸੇ ਬੀਜ ਬੋਏ ਹੋਤ ਬਿਰਖ ਬਿਥਾਰ, ਗੁਰ ਪੂਰਨ ਬ੍ਰਹਮ ਨਿਰੰਕਾਰ ਏਕੰਕਾਰ ਹੈ। जैसे एक बिरख सो एक बिरख से होत हो अनेक फल, तैसे गुरसिख साध संगत आकार है। दर्श ध्यान गुर, शब्द ज्ञान गुर, निर्गुण सरगुण ब्रह्म विचार है। ज्ञान ध्यान ब्रह्म स्थान सावधान, साध संगत प्रसंग प्रेम भगत उदार है। जी ਭਾਈ ਸਾਹਿਬ ਨੇ ਅਲੰਕਾਰ ਇਸਤੇਮਾਲ ਕੀਤਾ ਹੈ ਸਭ ਤੋਂ ਪਹਿਲਾਂ ਕਿ ਕਿਵੇਂ ਬੀਜ ਚੋਂ ਇੱਕ ਵਿਸ਼ਾਲ ਰੁੱਖ ਬਣਦਾ ਹੈ। ਜੈਸੇ ਬੀਜ ਬੋਏ ਹੋਤ ਬਿਰਖ ਬਿਥਾਰ, ਤੁਸੀਂ ਸਿਰਫ ਨਿੱਕਾ ਜਿਹਾ ਬੀਜ ਹੁੰਦਾ ਹੈ, ਉਹਦੇ ਸਾਰਾ ਦਰਖਤ ਹੁੰਦਾ ਹੈ ਬੀਜ, ਪਰ ਉਹਨੂੰ ਸਮਾਂ ਲੱਗ ਕੇ ਉਹ ਪੂਰਾ ਜਿਹੜਾ ਹੈ ਉਹ ਸਪਰੈਡ ਕਰਦਾ ਹੈ, ਉਸ ਦਾ ਪੂਰਾ ਵੱਡਾ ਆਕਾਰੀ ਉਹ ਬਿਰਖ ਬਣਦਾ ਹੈ। ਜੀ ਇਸੇ ਤਰ੍ਹਾਂ ਗੁਰੂ ਦੇ ਨਾਲ ਪਿਆਰ, ਕਿਉਂਕਿ ਗੁਰੂ ਨਿਰੰਕਾਰ ਦੀ ਜੋਤ ਚੋਂ ਆਏ ਨੇ, ਨਿਰੰਕਾਰ ਦੀ ਉਸ ਜੋਤ ਦੀ ਅੱਗੋਂ ਉਹ ਜੋਤ ਨੇ, ਉਹ ਤੁਹਾਡੇ ਅੰਦਰ ਉਸ ਨਿਰੰਕਾਰ ਦੇ ਪਿਆਰ ਦਾ ਬੀਜ ਗੁਰੂ ਬੀਜ ਦਿੰਦਾ ਜੀ ਤੇ ਉਹ ਫਿਰ ਹੌਲੀ 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 ਸਮਾਂ ਪਾ ਕੇ ਇੱਕ ਰੁੱਖ ਦੀ ਤਰ੍ਹਾਂ, ਜਿਵੇਂ ਬੀਜ ਚੋਂ ਰੁੱਖ ਨਿਕਲਦਾ ਹੈ, ਇਵੇਂ ਨਿਰੰਕਾਰ ਦਾ ਪਿਆਰ ਫਿਰ ਤੁਹਾਡੇ ਸਾਰੇ ਵਜੂਦ ਦੇ ਵਿੱਚ ਜਿਹੜਾ ਉਹ ਪਸਰਦਾ ਜਾਂਦਾ ਹੈ। ਜੈਸੇ ਏਕ ਬਿਰਖ ਸੋ ਹੋਤ ਹੈ ਅਨੇਕ ਫਲ। ਹੁਣ ਬੀਜ ਚੋਂ ਰੁੱਖ ਬਣਿਆ ਤੇ ਰੁੱਖ ਚੋਂ ਕਿੰਨੇ ਫਲ ਲੱਗਦੇ ਨੇ ਰੁੱਖ ਦੇ ਨਾਲ, ਫਿਰ ਹਰ ਉਸ ਫਲ ਦੇ ਵਿੱਚ ਬੀਜ ਹੁੰਦਾ ਔਰ ਇੱਕ ਇੱਕ ਫਲ ਦੇ ਵਿੱਚ ਕਿੰਨੇ ਕਿੰਨੇ ਬੀਜ ਹੁੰਦੇ ਨੇ, ਉਹ ਕਿੰਨੇ ਰੁੱਖ ਉਹਦੇ ਚੋਂ ਬਣਦੇ ਨੇ। ਇਸੇ ਤਰ੍ਹਾਂ ਜਿਵੇਂ ਇੱਕ ਬਿਰਖ ਚੋਂ ਅਨੇਕਾਂ ਫਲ ਤੇ ਉਹ ਫਲ ਅੱਗੋਂ ਉਸ ਬਿਰਖ ਨੂੰ ਜਿਹੜਾ ਉਹ ਕਿੰਨੀ ਗਿਣਤੀ ਉਹਨਾਂ ਦੀ ਬਣਾ ਦਿੰਦੇ ਨੇ। ਤੈਸੇ ਗੁਰਸਿੱਖ ਸਾਧ ਸੰਗਤ ਆਕਾਰ ਹੈ। ਇਵੇਂ ਹੀ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਗੁਰਸਿੱਖ ਜਦੋਂ ਸਾਧ ਸੰਗਤ ਦੇ ਵਿੱਚ ਆਉਂਦਾ ਤੇ ਉਹ ਸਾਧ ਸੰਗਤ ਕਿੰਨਿਆਂ ਹੋਰਾਂ ਨੂੰ ਉਹ ਜਾਗ ਲਾਉਂਦੀ ਹੈ, ਕਿੰਨੇ ਹੋਰ ਉਸ ਸਾਧ ਸੰਗਤ ਦੇ ਵਿੱਚ ਆ ਕੇ ਅਕਾਲ ਪੁਰਖ ਦੇ ਉਸ ਪਿਆਰ ਦਾ ਜਿਹੜਾ ਆਨੰਦ ਮਾਣਦੇ ਨੇ ਔਰ ਉਹਨਾਂ ਦੇ ਹਿਰਦੇ ਜਿਹੜੇ ਨੇ ਉਸ ਪਿਆਰ ਦੇ ਨਾਲ ਭਰਦੇ ਨੇ। ਦਰਸ ਧਿਆਨ
ਗੁਰ ਸ਼ਬਦ ਗਿਆਨ ਗੁਰ, ਕਿ ਜਿਹੜੇ ਫਿਰ ਰੱਬ ਦੀ ਯਾਦ ਦੇ ਵਿੱਚ ਜੁੜੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਇੱਕੋ ਹੀ ਦਰਸ਼ਨ ਹੁੰਦਾ ਹੈ, ਉਹ ਗੁਰੂ ਦਾ। ਜੀ। ਇੱਕੋ ਹੀ ਉਹਨਾਂ ਦਾ ਧਿਆਨ ਹੁੰਦਾ ਹੈ, ਉਹ ਗੁਰੂ ਦਾ। ਔਰ ਗੁਰੂ ਦਾ ਦਰਸ਼ਨ ਗੁਰੂ ਸ਼ਬਦ ਦਾ ਧਿਆਨ ਧਰਨਾ। ਗੁਰੂ ਕੋਈ ਮੂਰਤ ਰੂਪ 'ਚ ਨਹੀਂ ਨੇ, ਕਿਉਂਕਿ ਜਦੋਂ ਤਾਂ ਸਾਡੇ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਸਨ ਉਦੋਂ ਅਸੀਂ ਉਹੀ ਮੂਰਤ ਸਨ, ਔਰ ਉਹਨਾਂ ਦੀ ਦਰਸ਼ਨ ਪਰਸਨ ਸਰਸਨ ਹਰਸਨ ਇਹ ਸਾਰੇ ਪਰ ਹੁਣ ਗੁਰੂ ਗ੍ਰੰਥ ਸਾਹਿਬ ਰੂਪ 'ਚ, ਗੁਰੂ ਗ੍ਰੰਥ ਸਾਹਿਬ 'ਚ ਵੀ ਸ਼ਬਦ ਰੂਪ 'ਚ, ਸ਼ਬਦ ਵੀ ਅਕਾਲ ਪੁਰਖ ਦੀ ਯਾਦ ਦੇ ਰੂਪ 'ਚ ਸਦਾ ਸਾਡੇ ਅੰਦਰ ਵਸਦੇ ਨੇ। ਇਹ ਨਿਰੰਕਾਰ ਦੀ ਯਾਦ ਹੈ। ਨਿਰਗੁਣ ਸਰਗੁਣ ਬ੍ਰਹਮ ਵਿਚਾਰ ਹੈ। ਔਰ ਇਹ ਬ੍ਰਹਮ ਦੀ ਵਿਚਾਰ ਕਰਨੀ ਕਿ ਇਹ ਜਿਹੜੀ ਕੁਦਰਤ ਹੈ ਇਹ ਅਕਾਲ ਪੁਰਖ ਦਾ ਸਰਗੁਣ ਰੂਪ ਹੈ ਜੀ। ਤੇ ਜਦੋਂ ਇਸ ਸਾਰੇ ਪਸਾਰੇ ਨੂੰ ਉਹ ਸਮੇਟ ਲੈਂਦਾ ਤੇ ਉਹ ਨਿਰਗੁਣ ਰੂਪ ਦੇ ਵਿੱਚ, ਜਦੋਂ ਇਹ ਪਸਾਰਾ ਨਹੀਂ ਸੀ ਉਦੋਂ ਨਿਰਗੁਣ ਰੂਪ ਵਿੱਚ ਵਸ ਰਿਹਾ ਸੀ। ਸਰਗੁਣ ਦਾ ਮਤਲਬ ਮੂਰਤੀ ਪੂਜਾ ਨਹੀਂ ਹੈ ਜੀ। ਸਰਗੁਣ ਕੁਦਰਤ ਹੈ। ਜਿਵੇਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਬਲਿਹਾਰ ਉਹ ਕੁਦਰਤ ਦੇ ਵਿੱਚ ਵਸ ਰਿਹਾ, ਕੁਦਰਤ ਉਸ ਦਾ ਸਰਗੁਣ ਰੂਪ ਹੈ। ਔਰ ਇਹੀ ਜਦੋਂ ਇਹ ਬ੍ਰਹਮ ਵਿਚਾਰ ਨਿਰੰਕਾਰ ਦੀ ਵਿਚਾਰ ਸਮਝ ਆਏ ਕਿ ਕੁਦਰਤ ਦੇ ਵਿੱਚ ਵੀ ਉਹ ਵਸਦਾ ਹੈ, ਇਸ ਜਗਤ ਵਿੱਚ ਵੀ ਉਹ ਵਸਦਾ ਹੈ। ਹਾਂ, ਜਿਹੜੇ ਨਾ ਪੱਖੀ ਪ੍ਰਭਾਵ ਮਾਇਆ ਦੇ ਥੱਲੇ ਸਾਨੂੰ ਉਹਦੇ ਨਾਲੋਂ ਤੋੜਦੇ ਨੇ, ਉਹਨਾਂ ਤੋਂ ਬਚ ਕੇ ਅਸੀਂ ਨਿਰੰਕਾਰ ਦੀ ਯਾਦ ਵਿੱਚ ਜੁੜਨਾ ਹੈ। ਤੇ ਫਾਈਨਲੀ ਗਿਆਨ ਧਿਆਨ ਬ੍ਰਹਮ ਸਥਾਨ ਸਾਵਧਾਨ ਸਾਧ ਸੰਗਤ ਪ੍ਰਸੰਗ ਪ੍ਰੇਮ ਭਗਤ ਉਧਾਰ ਹੈ, ਕਿ ਸਾਧ ਸੰਗਤ ਦੇ ਵਿੱਚ ਮਿਲ ਕੇ ਪ੍ਰੇਮਾ ਭਗਤੀ ਦੇ ਨਾਲ ਸਾਡੇ ਜੀਵਨ ਦਾ ਉਧਾਰ ਹੁੰਦਾ ਹੈ ਜੀ। ਸੋ ਇਹ ਅੱਜ ਦਾ ਵਿਚਾਰ ਭਾਈ ਗੁਰਦਾਸ ਜੀ ਦੇ ਕਵਿਤਾ ਹੀ ਸਾਡੇ ਸਾਹਮਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।